ਖੈਰ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਬੀਬੀ ਜਗੀਰ ਕੌਰ ਜੀ ਦੀ। ਅਕਾਲੀ ਦਲ ਨੇ ਨੋਟਿਸ ਭੇਜ ਦਿੱਤਾ ਹੈ, ਤਾਂ ਖਬਰ ਸਾਰੀ ਦੁਨੀਆ ਨੂੰ ਪਤਾ ਲੱਗ ਹੀ ਗਈ ਹੈ। 48 ਘੰਟਿਆਂ ਦੇ ਅੰਦਰ ਜਵਾਬ ਮੰਗਿਆ। ਪਰ ਇਸੇ ਦਰਮਿਆਨ ਬੀਬੀ ਜੀ ਲਾਲਪੁਰਾ ਦੇ ਨਾਂ ਤੇ ਲਾਲ ਪੀਲੇ ਕਿਉਂ ਹੋ ਗਏ? ਪ੍ਰਵੀਨ ਜੀ, ਬੀਬੀ ਜਗੀਰ ਕੌਰ ਨੂੰ ਸਿੱਧਾ ਸਵਾਲ ਇੱਕ ਸਾਡੇ ਮੀਡੀਆ ਸਾਥੀ ਨੇ ਆਪਣੇ ਇੰਟਰਵਿਊ ਲਈ ਪੁੱਛ ਲਿਆ, ਅਖਬਾਰੀ ਇੰਟਰਵਿਊ ਸੀ ਉਹਦੇ ਲਈ, ਤੇ ਉਹ ਕਹਿੰਦਾ ਕਿ ਬੀਬੀ ਜੀ ਸੁਣਿਆ ਬੀਜੇਪੀ 'ਚ ਸ਼ਾਮਲ ਹੋ ਰਹੇ, ਤੇ ਬੀਬੀ ਹੋ ਗਈ ਫਿਰ ਸਿੱਧੀ ਜੀ ਕਹਿੰਦੀ ਬੀਜੇਪੀ ਤਾਂ ਸ਼ਾਮਲ ਹੀ ਰਿਹਾ ਅਕਾਲੀ ਦਲ। ਅੱਛਾ, ਵਾਹ। ਅੱਜ ਕਦ ਹੋਇਆ ਕਿ ਨਹੀਂ? ਠੀਕ ਹੈ। ਮੰਤਰੀ ਉਹਦੇ ਮਾਣੇ ਨੇ, ਦਿੱਲੀ 'ਚ ਮਾਣੇ ਨੇ, ਉਰੇ ਮਾਣੇ ਨੇ, ਹੈ ਸਾਰਾ ਕੁਝ ਲਿਆ ਦਿਆ, ਤੇ ਹੁਣ ਫੇਰ ਕਹਿੰਦੀ ਲਾਈਨ ਲਾ ਕੇ ਖੜੇ ਨੇ ਉਹਨਾਂ ਮਗਰੇ। ਕਹਿੰਦੀ ਹੁਣ ਫੇਰ ਸਮਝੌਤੇ ਦੀਆਂ ਗੱਲਾਂ ਚੱਲਦੇ ਨੇ, ਤੇ ਮੇਰਾ ਅਕਾਲੀ ਦਾ ਨਾਮ ਬਦਨਾਮ ਕਰੀ ਜਾਂਦੇ ਹੋ। ਕਹਿੰਦੀ ਮੈਂ ਤਾਂ ਕਹਿੰਦੀ ਅਕਾਲੀ ਦਲ ਤੇ ਬਾਦਲੇ ਜਪੇ, ਹੋਰ ਤਾਂ ਕਿਤੇ ਕੋਈ ਜਪੇ ਹੀ ਨਹੀਂ। ਜੀ ਬਿਲਕੁਲ। ਬੀਬੀ ਕਹਿੰਦੀ ਮੈਂ ਬੜੇ ਬਾਦਲ ਨੂੰ 30 ਸਾਲ ਤੋਂ ਪਿਤਾ ਸਮਾਨ ਮੰਨ ਕੇ ਚੱਲ ਰਹੀ ਹਾਂ। ਠੀਕ ਹੈ। ਤੇ ਮੈਂ ਕਹਿੰਦੀ ਬਾਦਲ ਤੇ ਅਕਾਲੀ ਦਲ ਤੋਂ ਤਾਂ ਬਾਹਰ ਹੀ ਨਹੀਂ ਹੋਈ ਕਦੇ। ਤੇ ਇਸ ਲਈ ਕਹਿੰਦੀ ਮੈਨੂੰ ਤਾਂ ਬਦਨਾਮ ਕੀਤਾ ਜਾ ਰਿਹਾ। ਮੈਂ ਤਾਂ ਸੰਵਿਧਾਨਕ ਤੌਰ ਤੇ ਇਹਦਾ ਹੱਕ ਰੱਖਦੀ ਹਾਂ, ਤੇ ਮੈਂ ਕਹਿੰਦੀ ਮੈਂਬਰਾਂ ਨਾਲ ਜਿਹੜਾ ਤੁਸੀਂ ਕਹੇ ਜਿਹਨੂੰ ਤਾਲਮੇਲ ਸ਼ੁਰੂ ਕਰਤਾ, ਕਹਿੰਦੀ ਭਾਈ ਮੈਂ ਮੈਂਬਰਾਂ ਨਾਲ ਕੀਤਾ ਤਾਲਮੇਲ, ਪਰ ਪ੍ਰਧਾਨ ਜੀ ਨੂੰ ਦੱਸ ਕੇ ਕੀਤਾ। ਮੈਂ ਤਾਂ ਪ੍ਰਧਾਨ ਜੀ ਨੂੰ ਦੱਸ ਕੇ ਆਈ ਕਿ ਮੈਂ ਚੋਣ ਲੜ ਰਹੀ ਹਾਂ ਜੀ, ਤੇ ਮੈਂ ਮੈਂਬਰਾਂ ਨਾਲ ਤਾਲਮੇਲ ਕਰ ਰਹੀ ਹਾਂ। ਤੇ ਕਹਿੰਦੀ ਉਹਨਾਂ ਮੈਂਬਰਾਂ ਨਾਲ ਤਾਂ ਪ੍ਰਧਾਨ ਜੀ ਵੀ ਤਾਲਮੇਲ ਕਰ ਰਹੇ ਨੇ। ਗਲਤ ਕਹਿੰਦੀ ਮੈਂ ਵੀ ਹੋ ਸਕਦੀ ਹਾਂ, ਗਲਤ ਪ੍ਰਧਾਨ ਜੀ ਵੀ ਹੋ ਸਕਦੇ ਨੇ। ਵਾਹ। ਸੋ ਬੀਬੀ ਕਹਿੰਦੀ ਜੀ ਜੋ ਕਹਿਣਾ ਕਹਿ ਲੋ, ਮੈਂ ਕਹਿੰਦੀ ਅਕਾਲੀ ਦਲ ਦੀ ਸਿਪਾਹੀ ਆ, ਅਕਾਲੀ ਦਲ 'ਚ ਆ, ਸੁਪਨੇ 'ਚ ਨਹੀਂ ਸੋਚ ਸਕਦੀ ਕਹਿੰਦੀ ਬੀਜੇਪੀ 'ਚ ਜਾਣ ਦਾ। ਤੇ ਜਿਹੜੇ ਮੇਰੇ ਤੇ ਦੋਸ਼ ਲਾਉਂਦੇ ਨੇ ਕਹਿੰਦੀ ਉਹ ਅੱਜ ਵੀ ਸੰਪਰਕ 'ਚ ਨੇ, ਪਹਿਲਾਂ ਵੀ ਸੀ, ਪਹਿਲਾਂ ਗੱਠਜੋੜ 'ਚ ਵੀ ਸੀ, ਜਦ ਅਸੀਂ ਵੀ ਨਾਲੇ ਸੀ ਕਹਿੰਦੀ। ਤੇ ਚੀਮਾ ਜੀ, ਦਲਜੀਤ ਚੀਮਾ ਜੀ ਕਹਿੰਦੇ ਕਿ ਸਾਰੀ ਕਹਾਣੀ ਦੇ ਪਿੱਛੇ ਲਾਲਪੁਰਾ। ਅੱਛਾ, ਇਹ ਹੁਣ ਪਤਾ ਨਹੀਂ ਉਹਨਾਂ ਨੇ ਮੀਡੀਆ 'ਚੋਂ ਸੁਣ ਕੇ ਕਿਹਾ ਜਾਂ ਉਹਨਾਂ ਕੋਲ ਸੱਚਮੁੱਚ ਤੱਥ ਨੇ, ਕਿਉਂਕਿ ਸਾਡੇ ਕੋਲ ਵੀ ਕੁਝ ਰਿਪੋਰਟਾਂ ਹੈਗੀਆਂ ਨੇ। ਆਪਾਂ ਪਹਿਲਾਂ ਵੀ ਇਸ ਮਸਲੇ ਤੇ ਗੱਲ ਕਰ ਚੁੱਕੇ ਹਾਂ ਕਿ ਬੀਬੀ ਜੀ ਨੂੰ ਹੋ ਸਕਦਾ ਬੀਜੇਪੀ ਦਾ ਥਾਪੜਾ ਏ, ਪਿੱਛੋਂ ਉਹਨਾਂ ਨੂੰ ਤਾਕਤ ਮਿਲ ਰਹੀ ਆ, ਕਹੀ ਜੀ ਰਾਜਨੀਤਿਕ ਸ਼ੋਹਰਤ ਮਿਲ ਰਹੀ ਆ। ਸੋ ਪਰ ਹੁਣ ਦਲਜੀਤ ਸਿੰਘ ਚੀਮਾ ਕਹਿੰਦੇ ਲਾਲਪੁਰੇ ਦਾ ਹੱਥ ਹੈ ਜੀ, ਲਾਲਪੁਰਾ ਉਹਨਾਂ ਦੇ ਲਈ ਚੋਣ ਪ੍ਰਚਾਰ ਕਰ ਰਿਹਾ, ਲਾਲਪੁਰਾ ਉਹਨਾਂ ਦੇ ਲਈ ਵੋਟਾਂ ਦਾ ਪ੍ਰਬੰਧ ਕਰ ਰਿਹਾ, ਲਾਲਪੁਰਾ ਮੈਂਬਰਾਂ ਨਾਲ ਸੰਪਰਕ ਕਰ ਰਿਹਾ। ਤੇ ਇਸ ਮਸਲੇ ਤੇ ਬੀਬੀ ਜਗੀਰ ਕੌਰ ਵੀ ਲਾਲ ਪੀਲੀ ਹੋ ਗਈ ਲਾਲਪੁਰੇ ਦੇ ਨਾਂ ਤੇ, ਤੇ ਲਾਲਪੁਰਾ ਜੀ ਵੀ ਲਾਲ ਪੀਲੇ ਹੋ ਗਏ। ਲਾਲਪੁਰਾ ਕਹਿੰਦੇ ਕਿ ਗਲਤ ਕੀ ਕਰ ਰਹੀ ਹੈ ਬੀਬੀ। ਕਹਿੰਦਾ ਸਾਨੂੰ ਕਹੀ ਜਾਂਦੇ ਨੇ ਕਿ ਬੀਜੇਪੀ ਦਖਲ ਕਰ ਰਹੀ ਆ, ਅਕਾਲੀ ਦਲ ਕਿਉਂ ਦਖਲ ਦਿੰਦਾ ਕਹਿੰਦਾ ਸ਼੍ਰੋਮਣੀ ਕਮੇਟੀ ਦੇ ਕੰਮ 'ਚ। ਅਕਾਲੀ ਦਲ ਤਾਂ ਹੁਣ ਪਾਰਟੀ ਆ ਜੀ। ਵਾਹ। ਹੁਣ ਉਹ ਪੰਥਕ ਪਾਰਟੀ ਥੋੜਾ ਰਹਿ ਗਈ। ਕਹਿੰਦਾ ਉਹ ਤਾਂ ਆਪਣੇ ਆਪ ਨੂੰ ਕਹਿੰਦੇ ਨੇ ਅਸੀਂ ਰਾਸ਼ਟਰੀ ਪਾਰਟੀਆਂ ਤੇ ਅਸੀਂ ਸਰਬ ਧਰਮ ਵਾਲੀ ਪਾਰਟੀਆਂ ਤੇ 2-2 ਸੰਵਿਧਾਨ ਨੇ। ਹਰਿਆਣੇ 'ਚ ਚੋਣਾਂ ਵੀ ਲੜੇ ਹੋ ਤਾਂ। ਹਾਂ, ਅੱਡੋ ਅੱਡ ਹੋ ਕੇ ਵੀ ਲੜ ਲਏ ਜੀ। ਸੋ ਇੱਧਰ ਬੀਜੇਪੀ ਨਾਲ ਸਾਂਝ ਸੀ, ਉੱਧਰ ਚੌਟਾਲਿਆਂ ਨਾਲ ਪਾਲੀ ਸੀ। ਸੋ ਇਸ ਲਈ ਲਾਲਪੁਰਾ ਔਰ ਹੀ ਕਹਿੰਦੇ ਕਿ ਫਿਰ ਐਂ ਆਉਣਾ ਤਾਂ ਐਂ ਆ ਜਾਓ, ਕਿ ਬੀਬੀ ਨੂੰ ਕਹਿੰਦੇ ਹੱਕ ਹੈ ਜੀ ਚੋਣ ਲੜਨ ਦਾ, ਤੇ ਬੀਬੀ ਤਾਂ ਲੜੂਗੀ ਫਿਰ। ਹੁਣ ਤਾਂ ਉਹ ਗੱਲ ਵੀ ਬਣੀ ਪਈ ਹੈ ਸ਼ਰਮਾ ਜੀ, ਵੀ ਜਿੱਤ ਸਾਡੀ ਪੱਕੀ ਹੈ, ਐਲਾਨ ਹੋਣਾ ਬਾਕੀ ਹੈ। ਮਤਲਬ ਬਗਾਵਤੀ ਸੁਰਾਂ ਤੇ ਚੱਲ ਰਿਹਾ ਸਾਰੇ ਖੁੱਲ ਕੇ। ਪ੍ਰਵੀਨ ਜੀ, ਬੀਬੀ ਨੇ ਕੱਲ ਇਸ ਮਸਲੇ ਨੂੰ ਲੈ ਕੇ ਸ਼ੇਅਰ ਸੁਣਾਇਆ, ਕਹਿੰਦੀ ਮਿੱਤਰਾਂ ਨੇ ਫੁੱਲ ਮਾਰਿਆ ਪਤਾ ਨਹੀਂ ਹੈ। ਸਾਡੀ ਰੂਹ ਤੱਕ ਰੋਈ ਹੈ ਵੀ। ਮਤਲਬ ਤੁਸੀਂ ਇਹ ਦੇਖੋ, ਤੁਸੀਂ ਮਤਲਬ ਕਿ ਇਸ ਲਈ ਇਹ ਕਿੱਥੇ ਤੱਕ ਗੱਲ ਜਾਣੀ ਹੈ, ਇਸ ਨੂੰ ਛੋਟਾ ਨਾ ਜਾਣਿਓ। ਹੁਣ ਇਹ ਜਿੱਤ ਹਾਰ ਦਾ ਮਸਲਾ ਨਹੀਂ ਰਹਿ ਗਿਆ। ਸਹੀ। ਇਹ ਰਾਜਨੀਤਿਕ ਆਪਣੀ ਹੈਂਕੜ ਨੂੰ ਸਿਰਫ ਪੱਠੇ ਪਾਉਣ ਦਾ ਮਸਲਾ ਰਹਿ ਗਿਆ। ਸੋ ਉਸ ਹੈਂਕੜ ਦੇ ਵਿੱਚ ਸਿਰਫ ਤੇ ਸਿਰਫ ਬੀਜੇਪੀ ਇਹ ਦਿਖਾਉਣਾ ਚਾਹੁੰਦੀ ਹੈ ਕਿ ਅਸੀਂ ਹੁਣ ਕੋਈ ਘਰ ਨਹੀਂ ਛੱਡਿਆ ਜਿਹਦੇ ਵਿੱਚ ਸਾਡਾ ਬੰਦਾ ਨਹੀਂ ਬੈਠਾ ਜੀ। ਜਿਹੜੀ ਮਰਜ਼ੀ ਮੀਟਿੰਗ ਕਰ ਲਿਓ, ਜਿਹੜਾ ਮਰਜ਼ੀ ਕੰਮ ਕਰ ਲਿਓ, ਅਸੀਂ ਤੁਹਾਡੇ ਵਿੱਚ ਬੈਠੇ ਹਾਂ। ਅਨੁਸ਼ਾਸਨੀ ਕਮੇਟੀ ਦੇ ਵਿੱਚ ਕੱਲ ਕਾਰਵਾਈ ਕਰਨ ਦੇ ਲਈ ਬੀਬੀ ਨੂੰ ਨੋਟਿਸ ਜਿਹੜਾ ਜਾਰੀ ਕੀਤਾ, ਸਸਪੈਂਡ ਕਰਨ ਤੋਂ ਬਾਅਦ ਕਿਹਾ ਕਿ ਅਗਲੀ ਸਖਤ ਕਾਰਵਾਈ ਕਰ ਸਕਦੇ ਹਾਂ। ਤੇ ਉਸੇ ਅਨੁਸ਼ਾਸਨੀ ਕਮੇਟੀ ਨੇ ਜਗਮੀਤ ਬਰਾੜ ਨੂੰ ਇੱਕ ਮੌਕਾ ਦਿੱਤਾ ਕਿ ਉਹਦੀ ਜਿਹੜਾ ਜਵਾਬ ਆਇਆ ਉਹ ਤੁਸੀਂ ਸੰਤੁਸ਼ਟ ਨਹੀਂ ਆ। ਉਸ ਅਨੁਸ਼ਾਸਨੀ ਕਮੇਟੀ 'ਚ ਮਲੂਕਾ ਸਾਹਿਬ ਬੈਠੇ ਨੇ ਜੀ। ਪੁੱਛੋ ਮਲੂਕਾ ਜੀ ਨੂੰ ਕਿ ਵਿਧਾਨ ਸਭਾ ਚੋਣਾਂ ਦੇ ਟਾਈਮ ਕਿਉਂ ਭੱਜ ਨੱਠ ਹੋ ਰਹੀ ਸੀ, ਜਦੋਂ ਮੁੰਡੇ ਵਾਲਾ ਮਸਲਾ ਹੋ ਰਿਹਾ ਸੀ, ਟਿਕਟ ਵਾਲਾ ਮਸਲਾ ਹੋ ਰਿਹਾ ਸੀ, ਸੀਟ ਬਦਲਣ ਵਾਲਾ ਮਸਲਾ ਹੋ ਰਿਹਾ ਸੀ। ਉਹੀ ਮਲੂਕਾ ਜੀ ਨੇ। ਸੋ ਜਦੋਂ ਆਪ ਲੈਣਾ ਕੁਛ, ਫੇਰ ਅਨੁਸ਼ਾਸਨ ਟੁੱਟ ਸਕਦਾ ਜੀ। ਜਦੋਂ ਕੋਈ ਦੂਆ ਮੰਗਦਾ ਫਿਰ ਅਨੁਸ਼ਾਸਨ ਭੰਗ ਕਰਦਾ। ਹੁਣ ਬੀਬੀ ਜਗੀਰ ਕੌਰ 3-4 ਵਾਰ ਲਿਫਾਫੇ ਚੋਂ ਨਿਕਲੀ ਜੀ।
ਜਦ ਬਾਦਲਾਂ ਦੇ ਲਿਫਾਫੇ ਜਿਹਨੂੰ ਨਿਕਲੀ, ਜਦ ਇਹਨਾਂ ਨੂੰ ਵੀ ਮਨਜ਼ੂਰ ਸੀ, ਬਾਕੀਆਂ ਨੂੰ ਵੀ ਮਨਜ਼ੂਰ ਸੀ। ਐਕਤੀ ਝੰਡਾ ਹੁਣ ਬੀਬੀ ਐਕਤੀ ਅਗਲੀ ਨੇ ਬਾਗੀ ਝੰਡਾ ਕੱਟ ਲਿਆ ਤਾਂ ਬੀਬੀ ਗਲਤ ਆ। ਹਾਂ ਬਿਲਕੁਲ। ਸੋ ਇਸ ਲਈ ਇਸ ਪਹਿਲੂ ਸਮਝ ਲੋੜ ਕਿ ਸਾਰਾ ਆਪਣੇ ਲਈ, ਤੇ ਇਹ ਕਿਤੇ ਨਾ ਕਿਤੇ ਜਿਹੜਾ ਉਹਦਾ ਬੀਬੀ ਦਾ ਇਸ਼ਾਰਾ ਹੈ ਉਹ ਬਾਦਲ ਟੱਬਰ ਤੋਂ ਲੈ ਕੇ ਇਹਨਾਂ ਸਾਰੇ ਚੰਦੂ ਮਾਜਰੇ ਹੋਰਾਂ ਤੱਕ ਸਾਰਿਆਂ ਲਈ ਹੈ ਕਿ ਭਾਈ ਕਿਹਦੀ ਸਾਂਝ ਹੈ ਬੀਜੇਪੀ ਨਾਲ। ਫਿਰ ਮੈਨੂੰ ਵੀ ਪਤਾ, ਕਿਉਂਕਿ ਜਿਹੜੀ ਬੈਠਕ 'ਚ ਬੀਬੀ ਬੈਠਦੀ ਹੋਣੀ, ਉਸੇ ਬੈਠਕ 'ਚ ਹੋਰ ਵੀ ਬੈਠਦੇ ਹੋਣੇ। ਬਿਲਕੁਲ ਸੋ ਇਹ ਇਸ ਲਈ ਉਹ ਸੋਫਿਆਂ ਤੇ ਕੌਣ ਆਇਆ ਤੇ ਉਹਨਾਂ ਦੇ ਕੱਪਾਂ 'ਚ ਕਿਹਨੇ ਚਾਹ ਪੀਤੀ, ਬੀਬੀ ਵੀ ਸਾਰਾ ਹਿਸਾਬ ਜਾਣਦੀ ਹੈ। ਤੇ ਇਸ ਲਈ ਜੇ ਇੱਕ ਦੂਜੇ ਦੀਆਂ ਪਰਤਾਂ ਇੰਝ ਖੁੱਲੀਆਂ ਤਾਂ ਕਈ ਰਾਜ ਖੁੱਲ ਜਾਣਗੇ। ਸੋ ਇਸ ਲਈ ਮੈਨੂੰ ਲੱਗਦਾ ਹੁਣ 9 ਤਰੀਕ ਤੱਕ, ਅੱਜ ਤੋਂ ਬਾਅਦ ਤੁਹਾਨੂੰ ਚੁੱਪ ਵੱਟੀ ਹੋ ਨਜ਼ਰ ਆਊਗੀ ਜੀ। ਵੈਸੇ ਇਹ ਗੱਲ ਹੈਗੀ ਹੈ ਸ਼ਰਮਾ ਜੀ ਵੀ, ਵੈਸੇ ਸੁਖਬੀਰ ਬਾਦਲ ਦੀ ਲੀਡਰਸ਼ਿਪ ਨੂੰ ਲੈ ਕੇ ਅਕਾਲੀ ਕਈ ਅੰਦਰੋਂ ਅੰਦਰੀ ਸੀਗੇ ਤਾਂ ਔਖੇ, ਬੋਲਣਾ ਵੀ ਚਾਹੁੰਦੇ ਸੀ। ਆ ਚੰਦੂ ਮਹਿਰਾ ਸਾਹਿਬ ਵੀ ਵੈਸੇ ਕਦੇ ਨਾਰਾਜ਼ ਹੋ ਗਏ, ਕਦੇ ਸੁਖਬੀਰ ਨੇ ਮਨਾ ਲਏ, ਕਦੇ ਕਿਵੇਂ। ਤੇ ਉਹ ਬ੍ਰਹਮਪੁਰਾ ਸਾਹਿਬ ਹੋਣੀ ਕਹਿ ਦਿੰਦੇ ਆ, ਵੱਡੀ ਉਮਰ ਦੇ ਨੇ, ਤੇ ਉਹ ਵੀ ਪਤਨ ਵੇਖ ਸਾਰੇ ਕਿਤੇ। ਪਰ ਜਿਹੜਾ ਬੀਬੀ ਨੇ ਮੌਕੇ ਤੇ ਚੌਕਾ ਮਾਰਿਆ, ਇਹ ਅਕਾਲੀ ਦਲ ਤੇ ਬਾਦਲਾਂ ਨੂੰ ਯਾਦ ਹੀ ਰਹਿਣਾ ਮੇਰੇ ਹਿਸਾਬ ਨਾਲ। ਹਾਂ ਬਿਲਕੁਲ ਪ੍ਰਵੀਨ ਜੀ, ਇਹ ਹਮੇਸ਼ਾ ਵੱਡੀ ਚੁਣੌਤੀ ਬਣਿਆ ਰਹੇਗਾ ਅਕਾਲੀ ਦਲ ਲਈ ਵੀ। ਉਹਦੀ ਜਿੱਤ ਹਾਰ ਜੋ ਮਰਜ਼ੀ ਹੋਵੇ, ਮਤਲਬ ਕਿ ਇੱਕ ਹੋਰ ਬਾਗੀ ਧੜਾ ਬਾਹਰ ਹੋਣ ਜਾ ਰਿਹਾ ਅਕਾਲੀ ਦਲ ਤੋਂ, ਇਹ ਅਕਾਲੀ ਦਲ ਨੂੰ ਸਮਝਣਾ ਪੈਣਾ। ਔਰ ਇਹ ਅਕਾਲੀ ਦਲ ਲਈ ਸ਼ੁਭ ਨਹੀਂਗਾ, ਬਾਦਲਾਂ ਲਈ ਮਸਲਾ ਨਹੀਂ ਹੈਗਾ, ਮਸਲਾ ਅਕਾਲੀ ਦਲ ਦਾ ਜਿਉਂਦਿਆਂ ਰਹਿਣਾ ਪੰਜਾਬ ਲਈ ਬਹੁਤ ਜ਼ਰੂਰੀ ਆ। ਜੀ ਖੇਤਰੀ ਪਾਰਟੀ ਦਾ ਖੜੇ ਰਹਿਣਾ, ਅਕਾਲੀ ਦਲ ਦੇ ਆਪਣੇ ਰੂਪ ਸਰੂਪ ਦੇ ਢੰਗ ਨਾਲ ਖੜੇ ਰਹਿਣਾ ਬਹੁਤ ਜ਼ਰੂਰੀ ਆ। ਪਰ ਇਹ ਬਾਦਲਾਂ ਦੇ ਹੱਥੀ ਰਹਿਣਾ ਉਹ ਬਹੁਤ ਗੜਬੜ ਆ। ਤੇ ਜੇਕਰ ਉਸ ਹੱਥ ਚੋਂ ਅਕਾਲੀ ਦਲ ਬਾਹਰ ਕੱਢਣਾ ਚਾਹੁੰਦਾ, ਪਰ ਉਹਦੇ ਪਿੱਛੇ ਇੱਕ ਤਾਂ ਇੰਨੀਆਂ ਊਣਤਾਈਆਂ ਨੇ ਲੀਡਰਾਂ ਦੇ ਵਿੱਚ, ਜਾਂ ਇੰਨਾ ਕੁਛ ਬਾਦਲਾਂ ਤੋਂ ਲੈ ਕੇ ਕਾਣੇ ਹੋ ਚੁੱਕੇ ਨੇ ਕਿ ਉਹ ਕਿਹੜੇ ਮੂੰਹ ਨਾਲ ਸਵਾਲ ਕਰਨਗੇ, ਪ੍ਰਧਾਨ ਜੀ ਹੁਣ ਤੁਸੀਂ ਪ੍ਰਧਾਨਗੀ ਛੱਡ ਦਿਓ। ਦੂਸਰਾ ਪਹਿਲੂ ਇਹ ਵੀ ਆ ਕਿ ਪ੍ਰਧਾਨ ਸਾਰੇ ਬਣਨਾ ਚਾਹੁੰਦੇ ਨੇ, ਪਰ ਖਜ਼ਾਨਾ ਕੌਣ ਖਰਚੂ? ਕਿਉਂਕਿ ਹੁਣ ਚੋਣ ਲੜਨੀ ਆਸਾਨ ਨਹੀਂ ਆ। ਜਿਸ ਤੰਤਰ ਦਾ ਬੀਜੇਪੀ ਨੇ ਚੋਣ ਨੂੰ ਬਣਾ ਦਿੱਤਾ, ਜਿਸ ਮਤਲਬ ਪੈਮਾਨੇ ਤੇ ਉਹ ਲਿਆਏ ਨੇ, ਤੇ ਉਹਦੇ ਵਿੱਚ ਰਿਓੜੀਆਂ ਵੱਢਣ ਵਾਲਾ ਕੇਜਰੀਵਾਲ ਜਿਹੜੀਆਂ ਗਰੰਟੀਆਂ ਵਾਲਾ ਮਤਲਬ ਕਿ ਤੜਕਾ ਲਾਉਂਦਾ ਚੋਣਾਂ ਨੂੰ, ਉੱਥੇ ਹੁਣ ਅਕਾਲੀ ਦਲ ਦੇ ਲਈ ਉਹ ਕੋਰ ਖਜ਼ਾਨਾ ਕਿਹਦੇ ਕੋਲ ਹੋਊਗਾ? ਇਸ ਲਈ ਫਿਰ ਬਾਦਲਾਂ ਕੰਨੀ ਦੇਖਦੇ ਆ ਕਿ ਭਾਈ ਜਿਹਨੇ ਬਣਾਇਆ ਉਹੀ ਖਰਚੇ। ਆਹ ਵੀ ਇੱਕ ਕਾਰਨ ਹੈ ਬਾਦਲਾਂ ਨੂੰ ਪ੍ਰਧਾਨਗੀ ਰੱਖਣ। ਵੈਸੇ ਇੱਕ ਦਿਨ ਇਸ ਗੱਲ ਤੇ ਚਰਚਾ ਜ਼ਰੂਰ ਕਰਾਂਗੇ ਸ਼ਰਮਾ ਜੀ, ਦੇਸ਼ ਦੀ ਪੋਲਿਟਿਕਸ ਬਾਰੇ ਵੀ। ਜਿਹੜੇ ਨਿਤਿਸ਼ ਕੁਮਾਰ ਨੇ ਜਾਂ ਲਾਲੂ ਪ੍ਰਸਾਦ ਯਾਦਵ ਹੈ, ਆਰਜੇਡੀ ਵਾਲੇ ਜਾਂ JDU ਵਾਲੇ, ਜਨਤਾ ਦਲ ਯੂਨਾਈਟਿਡ ਵਾਲੇ, ਜਾਂ TMC ਵਾਲੀ ਬੀਬੀ ਹੈ ਮਮਤਾ ਬੈਨਰਜੀ, ਸਟਾਲਨ ਹੋਣੀ ਹੈ, ਹੋਰ ਸੰਘੀ ਢਾਂਚੇ ਲਈ ਲੜਾਈ ਅਸੀਂ ਵਿੱਢੀ ਪੰਜਾਬ ਦੇ ਵਿੱਚੋਂ ਲੜਦੇ ਰਹੇ ਅਸੀਂ। ਪਰ ਜਦ ਕਿ ਹੋਂਦ ਜਿਹੜੀ ਆ, ਅੱਜ ਜੇ ਨਿਤਿਸ਼ ਕੁਮਾਰ ਪਾਲਾ ਬਦਲ ਸਕਦਾ ਤੇ ਪਾਲਾ ਬਦਲਣ ਦੀ ਉਹਦੇ ਚ ਜ਼ਰੂਰਤ ਆ। ਬਿਲਕੁਲ ਅੱਜ ਤਾਮਿਲਨਾਡੂ ਵਾਲਾ, ਮਾਫ ਕਰਨਾ ਜੇ ਮੈਂ ਗਲਤ ਹੋਇਆ ਤਾਂ, ਅੱਜ ਇੱਕ ਮੁੱਖ ਮੰਤਰੀ ਜੀ ਮੋਦੀ ਨੂੰ ਕਹਿੰਦਾ ਖੜ ਕੇ ਭਾਈ ਸਾਡੇ ਤੇ ਹਿੰਦੀ ਥੋਪੋ ਨਾ, ਤੇ ਉਹ ਜ਼ਰੂਰਤ ਵਾਲਾ ਕੰਮ। ਅੱਜ ਜੇ ਮਮਤਾ ਬੈਨਰਜੀ ਦਿੱਲੀ ਚ ਆ ਕੇ ਤੀਜੇ ਫਰੰਟ ਲਈ ਪੇਸ਼ਬੰਦੀਆਂ ਕਰ ਰਹੀ ਹੈ, ਤੇ ਜ਼ਰੂਰਤ ਵਾਲਾ ਕੰਮ ਹੈ। ਇਹ ਜ਼ਰੂਰਤ ਖੇਤਰੀ ਪਾਰਟੀਆਂ ਨੂੰ ਦਿਖਾਉਣੀ ਪੈਣੀ ਹੈ। ਇਹ ਖੇਤਰੀ ਪਾਰਟੀ ਬਿਲਕੁਲ, ਇਹ ਖੇਤਰੀ ਹਾਂਜੀ, ਇਸ ਲਈ ਮੈਂ ਕਹਿੰਦਾ ਕਿ ਖੇਤਰੀ ਪਾਰਟੀ ਦਾ ਜਿਉਂਦੇ ਰਹਿਣਾ ਜ਼ਰੂਰੀ ਆ, ਪਰ ਉਹ ਖੇਤਰੀ ਪਾਰਟੀ ਸੂਬੇ ਲਈ ਹੋਵੇ, ਲੀਡਰਾਂ ਲਈ ਨਹੀਂ। ਲੀਡਰਾਂ ਲਈ, ਜਾਂ ਘਰ ਦੀ ਨਾ ਹੋਵੇ। ਬਿਲਕੁਲ। ਸੋ ਆਪਾਂ ਇਹ ਤੇ ਚਰਚਾ ਕਿਸੇ ਦਿਨ ਜ਼ਰੂਰ ਕਰਾਂਗੇ ਇਸ ਪ੍ਰੋਗਰਾਮ ਦੇ ਵਿੱਚ, ਕੌਮੀ ਪੋਲਿਟਿਕਸ ਨੂੰ ਲੈ ਕੇ, ਖੇਤਰੀ ਪਾਰਟੀਆਂ ਦੇ ਆਧਾਰ ਨੂੰ ਲੈ ਕੇ।